ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੈਨਹੋਜ਼ੇ ਤੇ ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 2 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀ, ਜੋ ਕੌਮਾਂਤਰੀ ਪੱਧਰ ਤੇ ਘਟਨਾਵਾਂ ਵਾਪਰ ਰਹੀਆਂ ਨੇ। ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਨੂੰ ਧੱਕੀ ਜਾ ਰਹੀ ਹੈ, ਉਸ ਵੱਲ ਨੂੰ ਵੱਧ ਰਹੇ ਹਾਂ ਅਸੀਂ, ਜਾਂ ਫਿਰ ਇਹ ਸਿਰਫ ਹੈਂਕੜ ਦੀ ਜੰਗ ਹੈ ਜੀ? ਪ੍ਰਵੀਨ ਜੀ, ਸਾਡੇ ਦਰਸ਼ਕ, ਸਾਡੇ ਸਰੋਤੇ ਜੀ ਇਸ ਘਟਨਾਕ੍ਰਮ ਤੋਂ ਅਪਡੇਟ ਨੇ ਕਿ ਪਿਛਲੇ 4 ਦਿਨਾਂ ਤੋਂ ਜਿਸ ਤਰ੍ਹਾਂ ਜੰਗ ਵਾਲੀ ਸਥਿਤੀ ਬਣੀ ਹੋਈ ਆ, ਇਜ਼ਰਾਈਲ ਦੇ ਰਾਹੀਂ ਅਮਰੀਕਾ ਨੇ ਜਿਸ ਤਰ੍ਹਾਂ ਅਟੈਕ ਕੀਤਾ ਈਰਾਨ ਦੇ ਉੱਤੇ, ਜੀ ਜੀ, ਤੇ ਉਸ ਦੀ ਚਪੇਟ ਦੇ ਵਿੱਚ ਹੁਣ ਹੋਰ ਕਈ ਮੁਲਕ ਆਉਂਦੇ ਜਾ ਰਹੇ ਨੇ। ਪਲ ਪਲ ਸਥਿਤੀ ਬਦਲਦੀ ਹੈ। ਤੁਸੀਂ ਜੇ ਹੁਣ ਗੱਲ ਕਰੋਗੇ ਤੇ 2 ਮਿੰਟ ਬਾਅਦ ਸਾਡੇ ਸਰੋਤੇ ਹੈ ਨਾ ਅਗਲਾ ਅਪਡੇਟ ਦੇਖਣਗੇ ਤਾਂ ਕੁਝ ਨਵਾਂ ਕੁਝ ਹੋਏਗਾ। ਸੋ ਲਗਾਤਾਰ ਹਾਲਾਤ, ਮਤਲਬ ਕਦੇ ਉਹਦੇ ਜੈਟ ਡੇਗ ਲਏ, ਕਦੇ ਉਹਦੇ ਜਹਾਜ਼ ਨੂੰ ਅੱਗ ਲੱਗੀ, ਕਦੇ ਉਹਨੇ ਇਸ ਤੇਲ ਵਾਲੀ ਕੰਪਨੀ ਤੇ ਹਮਲਾ ਕਰਤਾ, ਲਗਾਤਾਰ ਸੇ ਜੀ। ਪਰ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਹੈ ਕਿ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਸ ਜਦੋਂ ਸਿਖਰ ਆਇਆ, ਅਸੀਂ ਕਹਿੰਦੇ ਹਾਂ ਕਿ ਅਸੀਂ ਤਕਨੀਕ ਦੇ ਮਾਹਰ ਆ, ਅਸੀਂ ਸੋਰਸ ਦੇ ਮਾਹਰ ਆ, ਅਸੀਂ ਵਿਗਿਆਨ ਦੇ ਮਾਹਰ ਆ, ਉਸ ਯੁੱਗ ਦੇ ਵਿੱਚ ਇਸ ਤਰ੍ਹਾਂ ਲੜਾਈ ਲੜ ਕੇ ਕੀ ਹਾਸਲ ਹੋ ਸਕਦਾ ਹੈ, ਕੀ ਜਿੱਤਿਆ ਜਾ ਸਕਦਾ ਹੈ ਜੀ? ਕੀ ਅੱਜ ਦੀ ਤਰੀਕ ਦੇ ਵਿੱਚ ਇਹ ਸੰਭਵ ਹੈ ਕਿ ਤੁਸੀਂ ਕਿਸੇ ਚੀਜ਼ ਨੂੰ, ਕਿਸੇ ਮੁਲਕ ਨੂੰ, ਕਿਸੇ ਖਿੱਤੇ ਨੂੰ ਕਬਜ਼ੇ 'ਚ ਲੈ ਲਓਗੇ, ਜਾਂ ਇਹ ਸਿਰਫ ਦੁਨੀਆ ਨੂੰ ਇੱਕ ਧੌਂਸ ਦਿਖਾਉਣ ਦੀ ਪ੍ਰਕਿਰਿਆ ਕਿ ਮੈਂ ਸਭ ਤੋਂ ਵੱਡਾ ਤੇ ਉਹ ਧੌਂਸ ਦਿਖਾਉਣ ਦਾ ਤਰੀਕਾ ਇਹੀ ਰਹਿ ਗਿਆ? ਜਾਂ ਇਹ ਰੂਸ ਔਰ ਚੀਨ ਦੇ ਨਾਲ ਜਿਹੜਾ ਵਰਤਾਰਾ ਸੀਗਾ, ਤੇ ਜਦੋਂ ਰੂਸ ਯੂਕਰੇਨ ਦੀ ਜੰਗ ਦੇ ਵਿੱਚ ਈਰਾਨ ਉੱਧਰ ਰੂਸ ਵਾਲੇ ਪਾਸੇ ਖੜਾ ਸੀ, ਕੀ ਇਹ ਉਹਦੀ ਬਦਲੇ ਦੀ ਕਾਰਵਾਈ? ਕੀ ਇਹ ਸਿਰਫ ਅਸਾਸਿਆਂ ਤੇ ਕਬਜ਼ੇ ਦਾ ਪਹਿਲੂ ਹੈ? ਚਾਹੇ ਉਹ ਤੇਲ ਹੋਵੇ, ਚਾਹੇ ਹੋਰ ਵਸਤਾਂ ਹੋਣ, ਇੰਜ ਕਿ ਜੇ ਉਹ ਮੁਲਕ ਸਾਡੇ ਕੰਟਰੋਲ 'ਚ ਤਾਂ ਸਾਰਾ ਕੁਝ ਸਾਡੇ ਕੰਟਰੋਲ 'ਚ। ਸਹੀ। ਕੀ ਇਹ ਉਹਦੀ ਕਵਾਇਦ ਹੈ ਜੀ? ਕੀ ਇਹ ਧੀਏ ਨੀ ਤੂੰ ਗੱਲ ਸੁਣ, ਨੂੰਹ ਨੀ ਤੂੰ ਕੰਨ ਕਰ, ਕਿ ਮੈਂ ਇੱਕ ਮੁਲਕ ਤੇ ਹਮਲਾ ਕਰ ਰਿਹਾ ਤੇ ਬਾਕੀ ਸਾਰਿਆਂ ਲਈ ਵੀ ਇਹ ਨੇ? ਕਿਉਂਕਿ ਇਹਦੇ ਵਿੱਚੋਂ ਸਮਝਣ ਵਾਲਾ ਨੁਕਤਾ ਤਾਂ ਹੈਗਾ ਕਿ ਕਿੰਨੇ ਹੀ ਮੁਲਕ ਉਹ ਜਿਹੜੇ ਅਮਰੀਕੀ ਕਾਰਵਾਈ ਨੂੰ ਕਾਜਾ ਪੱਟੀ ਵਾਲੇ ਮਾਮਲਿਆਂ ਤੇ ਗਲਤ ਦੱਸ ਰਹੇ ਸੀ, ਹੁਣ ਚੁੱਪ ਨੇ। ਤੋ ਇਸ ਲਈ ਇਹਦੇ ਅਰਥ ਬਹੁਤ ਗਹਿਰੇ ਨੇ। ਬਿਲਕੁਲ। ਹਾਂ, ਇੰਨਾ ਜ਼ਰੂਰ ਹੈ ਕਿ ਟਰੰਪ ਨੂੰ ਆਪਣੇ ਹੀ ਮੁਲਕ ਦੇ ਅੰਦਰ ਕਈ 1-2 ਮੇਅਰਾਂ ਵੱਲੋਂ ਤਾਂ ਸਿੱਧੀ ਚੁਣੌਤੀ ਮਿਲ ਗਈ ਹੈ, ਤੇ ਟੈਰਿਫ ਵਾਲੇ ਮਾਮਲੇ 'ਚ ਉਸਨੂੰ ਅਦਾਲਤ ਵੱਲੋਂ ਮਤਲਬ ਕਿ ਕਟਹਿਰੇ 'ਚ ਲਿਆ ਗਿਆ। ਸਹੀ ਗੱਲ। ਪਰ ਇਹ ਸਾਰਾ ਵਰਤਾਰਾ ਜੋ ਅੱਜ ਅਜੋਕੀ ਸਥਿਤੀ ਬਣੀ ਹੋਈ ਆ, ਮਤਲਬ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ, ਹਜ਼ਾਰਾਂ ਤੋਂ ਵੱਧ ਲੋਕ ਜ਼ਖਮੀ ਨੇ, ਸਕੂਲ ਤਬਾਹ ਹੋ ਗਏ, ਤੇਲ ਕੰਪਨੀਆਂ ਤਬਾਹ ਹੋ ਗਈਆਂ, ਟੈਂਕਰ ਤਬਾਹ ਹੋ ਗਏ, ਹਜ਼ਾਰਾਂ ਲੋਕ ਵੱਖ-ਵੱਖ ਮੁਲਕਾਂ ਦੇ ਫਸੇ ਹੋਏ ਨੇ। ਹੁਣ ਇਹ ਤਾਂ ਹੋਏਗਾ ਨਹੀਂ ਗਾ ਕਿ ਹਾਂ ਜੀ ਸਾਡੀ ਮਤਲਬ ਕਿ ਕਿਹੜੀ ਕੰਟਰੀ ਨਾਲ ਸਹੀ ਹੈ ਤੇ ਕਿਹੜੀ ਨਾਲ ਵਿਗੜੀ ਹੋਈ ਹੈ, ਇਸ ਲਈ ਉਹ ਯਾਤਰੂ ਸੁਰੱਖਿਅਤ ਰਹਿਣਗੇ ਤੇ ਦੂਏ ਨਹੀਂ ਰਹਿਣਗੇ। ਏਦਾਂ ਤਾਂ ਹੋਣਾ ਨੀਗਾ। ਮਿਜ਼ਾਈਲ ਦੇ ਉੱਤੇ ਲਿਖ ਕੇ ਤਾਂ ਬਾਹਰ ਨਹੀਂ ਹੋਣਾ ਕਿ ਹਾਂ ਆਹ ਕੰਟਰੀ ਵਾਲੇ ਨੂੰ ਛੱਡ ਲਈ ਤੇ ਇਹਨਾਂ ਨੂੰ ਕਰ ਲਈ, ਹੈ ਨਾ? ਇਸ ਲਈ ਮੁਸੀਬਤ ਤਾਂ ਸਾਰੇ ਨੇ ਜੀ। ਪਰ ਜਿਹੜਾ ਪਹਿਲੂ ਇਹਦੇ ਵਿੱਚੋਂ ਇੱਕ ਹੋਰ ਵੇਖਣ ਪਰਖਣ ਵਾਲਾ ਉਹ ਇਹ ਹੈ ਕਿ ਟਰੰਪ ਜਿਸ ਸਥਿਤੀ 'ਚ ਹੈਗੇ ਨੇ, ਇਹ ਸਥਿਤੀ ਨੂੰ ਅਗਾਂਹ ਵੱਧ ਕੇ
ਉਹ ਕਿਹੜੇ ਹੋਰ ਮੁਲਕਾਂ ਨੂੰ ਆਪਣੇ ਨਾਲ ਰੱਖ ਪਾਉਂਦੇ ਨੇ ਜਾਂ ਕਿਹੜੇ ਉਹਨਾਂ ਸਾਹਮਣੇ ਆ ਪਾਉਂਦੇ ਨੇ ਜੀ। ਕੀ ਇਸ ਸਥਿਤੀ ਦੇ ਵਿੱਚ ਸਾਰੇ ਮੁਲਕ ਇਸ ਜੰਗ ਵੱਲ ਨੂੰ ਜਾਣ ਲਈ ਤਿਆਰ ਨੇ? ਕਿ ਸਾਰੇ ਮਾਨਸਿਕ ਤੌਰ ਤੇ ਜਿਹੜੇ ਹੁਣ ਵਿੱਚ ਵੀ ਹੈਗੇ, ਚਾਹੇ ਕੁਵੈਤ ਵਿੱਚ ਆ ਰਿਹਾ ਹੈ, ਚਾਹੇ ਦੁਬਈ UAE ਪ੍ਰਭਾਵਿਤ ਹੋ ਰਿਹਾ ਸਾਰਾ ਹੈ, ਚਾਹੇ ਸਾਰੀਆਂ ਅਰਬ ਕੰਟਰੀਆਂ ਦੇ ਹਵਾਲੇ ਨਾਲ ਦੇਖ ਲਈਏ, ਇੱਕ ਵਾਰ ਇਹਦੇ ਵਿੱਚੋਂ ਫਿਰ ਸੀਆ ਸੁੰਨੀ ਵਾਲੀ ਲਾਈਨ ਗੂੜੀ ਹੋਣ ਲੱਗ ਪਈ ਹੈ ਜੀ ਹੈ ਨਾ, ਕਿ ਤੁਸੀਂ ਉਸ ਪਾੜੇ ਵੱਲ ਨੂੰ, ਉਹ ਕਹਿੰਦੇ ਜੀ ਅਸੀਂ ਉਹਨਾਂ ਦਾ ਮੁਖੀ ਤੇ ਉਹਦੇ ਆਗੂ ਮੁਕਾ ਤੇ, ਇਰਾਨ ਕਹਿੰਦਾ ਅਸੀਂ ਇਜ਼ਰਾਈਲ ਦੇ ਉਹਦੇ ਤੇ ਹਮਲਾ ਕਰਕੇ ਉਹ ਨਾਲ ਆ ਜੀ, ਉਹ ਕਹਿੰਦੇ ਨਹੀਂ ਜੀ ਸੁਰੱਖਿਅਤ ਥਾਂ ਤੇ ਹੈ। ਸੋ ਬਹੁਤ ਦੁਵਿਧਾ, ਪਰ ਕੁੱਲ ਮਿਲਾ ਕੇ ਜਾਨੀ ਮਾਲੀ ਨੁਕਸਾਨ ਵੱਡਾ ਹੋ ਰਿਹਾ ਔਰ ਆਰਥਿਕ ਨੁਕਸਾਨ ਵੱਡਾ ਹੋ ਰਿਹਾ। ਤੇ ਇਹਦੇ ਵਿੱਚੋਂ ਜੇ ਅਸੀਂ ਤੀਸਰੇ ਵਿਸ਼ਵ ਯੁੱਧ ਦੀ ਆਪਾਂ ਗੱਲ ਕਰੀਏ ਕਿ ਕੀ ਤੀਸਰਾ ਵਿਸ਼ਵ ਯੁੱਧ ਹੀ ਇਹ ਹੋਣ ਜਾ ਰਿਹਾ, ਕਿਉਂਕਿ ਇਰਾਨ ਵੀ ਕਹਿੰਦਾ ਕਿ ਮੈਂ ਵੀ ਤਿਆਰ ਹਾਂ ਜੀ, ਮੈਂ ਵੀ ਨਹੀਂ ਪਿੱਛੇ ਹਟਦਾ ਜੀ, ਤੇ ਅਮਰੀਕਾ ਵੀ ਕਹਿੰਦਾ ਕਿ ਅਜੇ ਅਸਲੀ ਹਮਲਾ ਹੋਣਾ ਬਾਕੀ ਹੈ, ਟਰੰਪ ਕਹਿੰਦਾ ਤਾਂ ਹੋਰ ਵੱਡਾ ਅਟੈਕ ਹੋਣਾ ਬਾਕੀ ਹੈ। ਸੋ ਇਹ ਸਾਰੀ ਸਥਿਤੀ ਭਿਆਨਕ ਦੌਰ ਵੱਲ ਲੈ ਕੇ ਜਾ ਰਹੀ ਹੈ। ਅੱਜ ਦੀ ਤਰੀਕ ਦੇ ਵਿੱਚ ਸਾਰੇ ਮੁਲਕਾਂ ਦਾ ਆਪਸੀ ਕਨੈਕਸ਼ਨ ਹੈ, ਕਿਸੇ ਨਾ ਕਿਸੇ ਰੂਪ ਚ ਤਾਰਾਂ ਜੁੜੀਆਂ ਨੇ। ਸੋ ਇਸ ਲਈ ਇਹ ਕਹਿਣਾ ਕਿ ਹਾਂ 4 ਮੁਲਕਾਂ ਦੀ ਲੜਾਈ ਹੈ 2 ਮੁਲਕਾਂ ਦੀ ਨਹੀਂ, ਇਹ ਉਹ ਖਤਰਨਾਕ ਹੈ। ਵੈਸੇ ਆਪਾਂ ਅਕਸਰ ਜਦੋਂ ਜੰਗ ਵਾਲੀ ਸਥਿਤੀਆਂ ਆਉਂਦੀਆਂ ਤਾਂ ਲਾਈਨਾਂ ਬਹੁਤ ਦੁਹਰਾਈਆਂ ਜਾਂਦੀਆਂ ਕਿ ਜੰਗ ਕੀ ਮਸਲਿਆਂ ਦਾ ਹੱਲ ਕਰੇਗੀ, ਜੰਗ ਤਾਂ ਖੁਦ ਇੱਕ ਮਸਲਾ ਹੈ ਨਾ, ਪਰ ਇਹ ਲਾਈਨਾਂ ਬੋਲੀਆਂ ਪੜੀਆਂ ਹੀ ਜਾਂਦੀਆਂ, ਜਦੋਂ ਕਰਨੀ ਤੇ ਆਉਂਦੀ ਹੈ ਤਦ ਕੋਈ ਨਹੀਂ ਇਹਨੂੰ ਬਚਦਾ। ਸੋ ਇਸ ਲਈ ਇਹ ਇਕੱਲਾ ਟਰੰਪ ਦੇ ਲਈ ਜਾਂ ਈਰਾਨ ਦੇ ਲਈ ਜਾਂ ਇਜ਼ਰਾਈਲ ਦੇ ਲਈ ਮਸਲਾ ਨਹੀਂ ਹੈ, ਇਹ ਕੁੱਲ ਦੁਨੀਆ ਦੇ ਲਈ ਇਹ ਵੱਡਾ ਮਸਲਾ ਹੈ। ਇਹਦੇ ਉੱਤੇ ਗੰਭੀਰਤਾ ਨਾਲ ਮੰਥਨ ਕਰਨ ਦੀ ਲੋੜ ਹੈ, ਨਹੀਂ ਤਾਂ ਤੀਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਜੋਂ ਇਹਨੂੰ ਦੇਖਣਾ ਪਏਗਾ ਜੀ। ਅਗਲੀ ਗੱਲ ਇਸੇ ਵਰਤਾਰੇ ਦੇ ਵਿੱਚੋਂ ਕਰ ਲਈਏ ਇੱਕ ਪਹਿਲੂ ਦੇ ਬਾਰੇ, ਕਿ ਇਸ ਜੰਗ ਦੇ ਵਿੱਚ ਈਰਾਨ ਕੱਲਾ ਪੈ ਗਿਆ ਜਾਂ ਕੋਈ ਪਰਦੇ ਪਿਛਲੀ ਸਥਿਤੀ ਜਾਂ ਕੂਟਨੀਤੀਆਂ ਹੋਰ ਨੇ ਇਸ ਵੇਲੇ ਕੌਮਾਂਤਰੀ ਪੱਧਰ ਤੇ ਜੋ ਚਰਚਾਵਾਂ ਚੱਲ ਰਹੀਆਂ ਨੇ ਉਹਨਾਂ ਪਿੱਛੇ ਕਹਾਣੀ ਕੋਈ ਹੋਰ ਹੈ ਜੀ? ਦੇਖੋ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਈਰਾਨ ਇਸ ਮੌਕੇ ਲੜਾਈ ਦੇ ਮੈਦਾਨ 'ਚ ਇਕੱਲਾ ਨਜ਼ਰ ਆ ਰਿਹਾ ਜੀ, ਸਿੱਧੇ ਰੂਪ ਦੇ ਵਿੱਚ ਤਾਂ। ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਇਹ ਦੇਖੀ ਜਾ ਰਹੀ ਸੀ ਕਿ ਜਦੋਂ ਈਰਾਨ ਨਿਸ਼ਾਨੇ ਤੇ ਆਇਆ ਤਾਂ ਚੀਨ ਤੇ ਰੂਸ ਉਹਦੇ ਸੱਜੇ ਖੱਬੇ ਖੜੇ ਹੋਣਗੇ, ਉਹ ਸਿੱਧੇ ਰੂਪ 'ਚ ਨਹੀਂ ਆਏ। ਸਿੱਧੇ ਰੂਪ 'ਚ ਹੋਣ ਮਤਲਬ ਕਿਹਾ ਜਾ ਰਿਹਾ ਜੀ ਕਿ ਰੂਸ ਤਾਂ ਆਪ ਯੂਕਰੇਨ ਦੀ ਜੰਗ 'ਚ ਝੋਕਿਆ ਹੋਇਆ, ਨਹੀਂ ਇਹ ਨਿਰਾ ਬਹਾਨਾ ਫਿਰ ਜੇ ਏਦਾਂ ਹੈ ਨਾ। ਤੇ ਜੇ ਤੁਸੀਂ ਸਿਰਫ ਇਹ ਕਹਿ ਕੇ ਕਿ ਜੀ ਅਮਰੀਕਾ ਨੇ ਹਮਲਾ ਕਰਤਾ ਹੈ, ਗਲਤ ਹੈ ਜੀ, ਇੰਜ ਨਹੀਂ ਕਰਨੀ ਚਾਹੀਦੀ ਸੀ ਕਾਰਵਾਈ ਜੀ, ਇਹ ਕਹਿ ਕੇ ਡੰਗ ਪਾ ਰਹੇ ਹੋ, ਫਿਰ ਇਹਦਾ ਮਤਲਬ ਤੁਸੀਂ ਉਹਦੇ ਨਾਲ ਉਵੇਂ ਨਹੀਂ ਖੜ ਰਹੇ। ਜਿੱਥੋਂ ਤੱਕ ਭਾਰਤ ਨਾਲ ਰਿਸ਼ਤਾ, ਤਾਂ ਈਰਾਨ ਦੀ ਤਾਂ ਸਾਡੀ ਬੋਲੀ, ਪਹਿਰਾਵਾ, ਖਾਣ ਪੀਣ ਬਹੁਤ ਕੁਝ ਮਿਲਦਾ, ਕਾਫੀ ਕੁਝ ਸਾਡਾ ਨੈਣ ਨਕਸ਼ ਜਿਵੇਂ ਦੀ ਗੱਲ ਕੀਤੀ, ਸਾਡੇ ਚਿੰਨ੍ਹ, ਸਾਡੇ ਪ੍ਰਤੀਕ, ਸਾਡਾ ਅੰਦਾਜ਼, ਸਾਡਾ ਉਚਾਰਨ, ਬਹੁਤ ਕੁਝ ਹੈ, ਬਹੁਤ ਕੁਝ ਸਹੀ। ਤੇ ਦੂਸਰਾ, ਪਿੱਛੇ ਤੋਂ ਪੀੜ੍ਹੀ ਦਰ ਪੀੜ੍ਹੀ ਝਾਤ ਮਾਰ ਕੇ ਦੇਖੋ, ਈਰਾਨ ਨਾਲ ਰਿਸ਼ਤੇ ਸਾਡੇ ਕਦੇ ਵੀ ਖਰਾਬ ਨਹੀਂ ਰਹੇ, ਚੰਗਾ ਦੋਸਤਾਨਾ ਰਿਸ਼ਤਾ ਰਿਹਾ, ਚਾਹੇ ਵਪਾਰਕ ਤੌਰ ਤੇ ਰਿਹਾ ਤੇ ਚਾਹੇ ਹੋਰ ਪੱਖੋਂ ਤੋਂ ਰਿਹਾ। ਪਰ ਹੁਣ ਵਾਲੀ ਨੀਤੀ ਦੇ ਵਿੱਚ ਆ ਕੇ ਬਹੁਤ ਕੁਝ ਬਦਲਿਆ ਹੋਇਆ ਜੀ। ਬਿਲਕੁਲ। ਸੋ ਉਹ ਸਥਿਤੀ ਦੇ ਵਿੱਚ ਹੁਣ ਸਾਡਾ ਉਹਦੇ ਨਾਲ ਕਾਰੋਬਾਰੀ ਵੀ ਰਿਸ਼ਤਾ ਟੁੱਟਿਆ ਹੋਇਆ ਲਗਭਗ, ਤੇ ਰੂਸ ਤੇ ਉੱਤੋਂ ਵੀ ਅਸੀਂ ਕਾਰੋਬਾਰੀ ਤੌਰ ਤੇ ਦੂਰ ਹੁੰਦੇ ਜਾ ਰਹੇ ਹਾਂ। ਚੀਨ ਨਾਲ ਸਾਡੀ ਹੈ ਨਾ ਇਕਨੋਮਿਕਲੀ ਜੰਗ ਚੱਲਦੀ ਆ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਈਰਾਨ ਜਦੋਂ ਆਪਣੀ ਲੜਾਈ ਲੜਦਾ ਦਿਖਦਾ ਹੈ ਮੈਦਾਨੇ ਤੌਰ ਦੇ ਉੱਤੇ, ਤਦ ਬੇਸ਼ੱਕ ਉਹਦੇ ਕੋਲ ਸਾਧਨ ਸੰਪन्न ਦੇ ਤੌਰ ਤੇ ਤਾਂ ਕੁਝ ਚੀਜ਼ਾਂ ਚੀਨੀ ਹੋਣ, ਹਥਿਆਰੀ ਤੌਰ ਦੇ ਉੱਤੇ ਚਾਹੇ ਰੂਸੀ ਚੀਜ਼ਾਂ ਹੋਣ, ਹੈ ਨਾ, ਪਰ ਉਵੇਂ ਮੁਲਕ ਦੇ ਤੌਰ ਤੇ ਉਹ ਨਾਲ ਖੜੇ ਉਵੇਂ ਨਜ਼ਰ ਨਹੀਂ ਆਉਂਦੇ। ਜੀ ਜੀ, ਸਹੀ ਹੈ। ਤੋ ਇਸ ਲਈ ਉਹ ਕੱਲਾ, ਪਰ ਕੱਲੇ ਦਾ ਮਤਲਬ ਇਹ ਨਹੀਂਗਾ ਕਿ ਹਾਂ ਉਹਨੂੰ ਕੋਈ ਮੂੰਹ ਚ ਪਾਏ ਨਹੀਂ ਨਿਕਲ ਡੂਗਾ, ਉਹ ਟਾਕਰਾ ਤਾਂ ਦੇ ਰਿਹਾ। ਹੁਣ ਜਿੱਥੋਂ ਤੱਕ ਜੇ ਇਹ ਟਾਕਰਾ ਆਪਾਂ ਕਹੀਏ ਕਿ ਇਹ ਜੀ ਜਿਹੜਾ ਸਮਝੌਤਿਆਂ ਦਾ ਮਸਲਾ ਸੀ ਉਹਦੇ ਲਈ ਤਿਆਰ ਨਹੀਂ ਸੀ ਜੀ, ਉਹ ਹੈ ਜੇ ਉਹ ਮਸਲਾ ਹੁੰਦਾ ਤਾਂ ਪਤਾ ਲੱਗ ਰਿਹਾ ਕਿ ਉਹ ਤਾਂ ਪਿਛਲੇ ਹਫ਼ਤੇ ਲਗਭਗ ਤੈਅ ਹੋ ਗਿਆ ਸੀ ਸਮਝੌਤਾ ਅਮਰੀਕਾ ਨਾਲ। ਸਹੀ ਹੈ। ਇਹਦਾ ਮਤਲਬ ਹਮਲਾ ਉਹਦੇ ਕਰਕੇ ਤਾਂ ਨਹੀਂ ਹੈ, ਨਹੀਂ ਹੈ ਬਿਲਕੁਲ। ਕੀ ਇਹ ਇਜ਼ਰਾਈਲ ਤੇ ਈਰਾਨ ਦੀ ਆਪਸੀ ਖਿੱਚੋਤਾਣ ਦੇ ਵਿੱਚੋਂ ਹਮਲਾ ਨਿਕਲ ਰਿਹਾ? ਕੀ ਉਸ ਖਿੱਚੋਤਾਣ ਨੂੰ ਅਮਰੀਕਾ ਆਪਣੇ ਤੱਕ ਲੈ ਗਿਆ? ਕੀ ਇਹ ਤੇਲ ਦੇ ਕੰਟਰੋਲ ਦੀ ਉਹ ਲੜਾਈ ਹੈ? ਸਹੀ ਹੈ। ਸੋ ਇਹਦੇ ਕਈ ਪਹਿਲੂ ਨੇ, ਪਰ ਈਰਾਨ ਨੇ ਜਿੱਥੇ ਇੱਕ ਪਾਸੇ ਗੱਲਬਾਤ ਤੋਂ ਇਨਕਾਰ ਕੀਤਾ, ਉਹ ਕਹਿੰਦਾ ਕਿ ਅਸੀਂ ਤਾਂ ਜੀ ਹੁਣ ਲੜਾਈ ਲਈ ਉਹ ਤਿਆਰ ਆ, ਇਹਦਾ ਮਤਲਬ ਉਸ ਕੋਲ ਜਾਣਕਾਰੀ ਸੀ ਕਿ ਜੰਗ ਹੋਣ ਵਾਲੀ ਹੈ। ਸਹੀ ਹੈ। ਤੇ ਇਸ ਲਈ ਉਹ ਤਿਆਰ ਬਰ ਤਿਆਰ ਸੀ। ਤੇ ਜੇ
ਹੁਣ ਕੁਵੈਤ ਚ ਗਿਰ ਰਹੇ ਨੇ, ਕਹਿੰਦੇ ਜੀ 3 ਜੈਟ ਗਿਰ ਗਏ ਜੀ, ਆ ਗਿਰ ਗਏ, ਜੋ ਕਹਿੰਦੇ ਨਹੀਂ ਜੋ ਤਾਂ ਫਰੈਂਡਲੀ ਗਿਰੇ ਜੀ, ਜੋ ਮਰਜੀ ਕਹੋ, ਪਰ ਦੁਨੀਆ ਦੇਖ ਰਹੀ ਆ ਜੀ। ਫਿਰ ਦੂਸਰਾ ਇਹਦੇ ਵਿੱਚ ਇੱਕ ਨੁਕਤਾ ਹੋਰ ਦੇਖਣ ਵਾਲਾ, ਜੇ ਇਜ਼ਰਾਈਲ ਤੇ ਅਮਰੀਕਨ 에ਅਰਬੇਸ ਤੋਂ ਹਮਲੇ ਹੋ ਰਹੇ ਨੇ ਤੇ ਅਮਰੀਕਨ 에ਅਰਬੇਸ ਦੇ ਉੱਤੇ ਈਰਾਨ ਦੇ ਵੀ ਹਮਲੇ ਹੋ ਰਹੇ ਨੇ, 6 ਚੋਂ 4 ਦੇ ਉੱਤੇ ਉਹਦੇ ਸਿੱਧੇ ਹਮਲੇ ਨੇ। ਤੇਲ ਦੀ ਵੱਡੀ ਕੰਪਨੀ, ਉਹਨੇ ਦੁਨੀਆ ਦੀ ਸਭ ਤੋਂ ਵੱਡੀ ਨੂੰ ਤਬਾਹ ਕਰਨ ਵਾਲੇ ਪਾਸੇ ਨੂੰ ਝੋਕ ਦਿੱਤਾ, ਪਰ ਉਹ ਸਿੱਧੀ ਇਸ ਲੜਾਈ 'ਚ ਨਹੀਂ ਹੈਗਾ ਕਿ ਇਜ਼ਰਾਈਲ ਤੇ ਅਮਰੀਕੀ ਫੌਜਾਂ ਨਾਲੇ ਜਾਂ ਉਹਨਾਂ ਦੇ ਜਹਾਜ਼ਾਂ ਨਾਲੇ ਲੜ ਰਿਹਾ ਈਰਾਨ। ਮੈਨੂੰ ਲੱਗਦਾ ਕਿ ਉਹਨੇ ਰਾਜਨੀਤਿਕ ਪੈਂਤੜਾ ਬਦਲਿਆ। ਤੁਸੀਂ ਝਾਤ ਮਾਰ ਕੇ ਦੇਖੋ ਕਿ ਉਹਨਾਂ ਮੁਲਕਾਂ ਤੇ ਈਰਾਨ ਦੇ ਹਮਲੇ ਸਾਹਮਣੇ ਆ ਰਹੇ ਨੇ ਜਿਹੜੇ ਮੁਲਕ ਅਮਰੀਕਾ ਦੀ ਹਮਾਇਤ 'ਚ ਨੇ। ਸਹੀ ਹੈ। ਇੱਕ ਤਾਂ ਇਹ ਸੀਗਾ ਕਿ ਈਰਾਨ ਜਾਂ ਈਰਾਨ ਦੀ ਮਿੱਤਰ ਮੰਡਲੀ ਅਮਰੀਕਾ ਕੋਲ ਜਾਂਦੀ ਕਿ ਮਹਾਰਾਜ ਰੋਕੋ ਲੜਾਈ ਜੀ, ਅਸਾਂ ਤਬਾਹ ਹੋ ਜਾਾਂਗੇ। ਹੁਣ ਉਲਟਾ ਅਮਰੀਕਾ ਦੀ ਮਿੱਤਰ ਮੰਡਲੀ ਅਮਰੀਕਾ ਕੋਲ ਜਾ ਕੇ ਰੋਕੂ ਕਿ ਸਾਡੇ ਤੇ ਹਮਲੇ ਹੋ ਰਿਹਾ, ਅਸੀਂ ਕਿਉਂ ਅੱਗ ਲੱਗੀ ਆ ਸਾਡੇ, ਰੋਕੋ। ਸੋ ਕੀ ਈਰਾਨ ਨੇ ਇੱਕ ਨਵਾਂ ਤਰੀਕਾ ਅਪਣਾਇਆ ਇਸ ਦੇ ਵਿੱਚ? ਜੀ ਜੀ। ਕਿ ਉਸਨੇ ਦੁਨੀਆ ਦੇ ਸਰਪੰਚ ਨੂੰ ਵੀ ਚੁਣੌਤੀ ਦੇ ਦਿੱਤੀ ਆ। ਸੋ ਇਸ ਲਈ ਇਹ ਬਹੁਤ ਵਰਤਾਰਾ। ਬੇਸ਼ੱਕ ਕਿਹਾ ਜਾ ਰਿਹਾ ਕਿ ਉੱਥੇ ਖਾਮੇਨਈ ਦੀ ਕਾਰਵਾਈ ਤੋਂ ਲੋਕ ਦੁਖੀ ਸੀ ਜੀ, ਉਹਦੇ ਤਰੀਕੇ ਤੋਂ ਲੋਕ ਅੱਕੇ ਹੋਏ ਸੀ। ਮੈਂ ਕਹਿੰਦਾ ਕੁਝ ਹੋਵੇ ਅਗਲਿਆਂ ਦੇ ਮੁਲਕ ਦੀ ਮਸਲਾ ਜੀ, ਉਹ ਇਹ ਕਿਹਨੇ ਅਧਿਕਾਰ ਦਿੱਤਾ ਕਿ ਦੂਏ ਦੇ ਮੁਲਕ 'ਚ ਵੜ ਕੇ ਤੁਸੀਂ ਇੰਜ ਵਾਰ ਕਰੋ? ਜੀ ਸਹੀ ਆ। ਇਹ ਤਰੀਕਾ ਕਰਤਾ ਫਿਰ ਧੌਂਸ ਵਾਲਾ ਹੈ ਨਾ। ਜਾਂ ਤਾਂ ਉੱਥੋਂ ਦੇ ਲੋਕ ਜਾਗਣ, ਲੋਕ ਆਪਣਾ ਨੁਮਾਇੰਦਾ ਬਦਲਣ, ਲੋਕ ਆਪਣੀ ਲੜਾਈ ਲੜਨ ਉੱਥੇ ਦੇ। ਤੇ ਇਸ ਲਈ ਇਹ ਭਿਆਨਕ ਦੌਰ ਦੁਨੀਆ ਨੂੰ ਆਪਣੇ ਲਪੇਟੇ 'ਚ ਲੈਂਦਾ ਜਾ ਰਿਹਾ। ਜਿਹੜੇ ਸਵਿਰਦ ਲੋਕ ਗੱਲਾਂ ਕਰਦੇ ਨੇ ਚੈਨਲਾਂ ਟੈਲੀਵਿਜ਼ਨਾਂ ਤੇ ਆ ਕੇ ਇਹਨਾਂ ਦੇਸ਼ ਦੇ ਨਾਮ ਰਾਸ਼ਟਰ ਨਾਮ ਸੰਦੇਸ਼ ਦੇਣ ਲੱਗਿਆ, ਉਹ ਥੋੜੀ ਜਿਹੀ ਗੰਭੀਰਤਾ ਨਾਲ ਮੱਥੇ ਨੂੰ ਹੱਥ ਮਾਰਨ ਕਿ ਲੜਾਈਆਂ ਦੇ ਵਿੱਚੋਂ, ਰਾਖ ਦੇ ਵਿੱਚੋਂ ਕਦੇ ਜ਼ਿੰਦਗੀ ਨਹੀਂ ਲੱਭਦੀ ਹੁੰਦੀ। ਬਿਲਕੁਲ ਜੀ। ਨਾਲੇ ਜਿਹੜੇ ਇਹ ਲੋਕ ਨੇ, ਵੈਸੇ ਤਾਂ ਇਹ ਬਹੁਤ ਪਹਿਲਾਂ ਇਸ ਗੱਲ ਦਾ ਦਾਅਵਾ ਕਰਦੇ ਹੁੰਦੇ ਸੀਗੇ ਕਿ ਅਸੀਂ ਜੰਗ ਰੋਕਦੀ, ਐਡਾਂ ਵੀ ਚਲਾਉਂਦੇ ਹੁੰਦੇ ਸੀ, ਪਾਪਾ ਮੋਦੀ ਨੇ ਜੰਗ ਰੁਕਵਾ ਦੀ ਪਾਪਾ। ਸੋ ਜੰਗਾਂ ਰੋਕਣ ਵਾਲੀਆਂ ਗੱਲਾਂ ਆਪਦੇ ਮਣੀਪੁਰ 'ਚ ਤਾਂ ਇਹਨਾਂ ਤੋਂ ਕੁਝ ਹੁੰਦਾ ਨਹੀਂ ਗਾ, ਉੱਥੇ ਤਾਂ ਕੋਈ ਰੋਕਿਆ ਨਹੀਂ ਜਾਂਦਾ। ਤੇ ਵਿਸ਼ਵ ਗੁਰੂ ਸ਼ਬਦ ਜਿਹੜਾ ਨਾ, ਉਹ ਇਕੱਲਾ ਲਾਉਣ ਨਾਲ ਵਿਸ਼ਵ ਗੁਰੂ ਨਹੀਂ ਹੁੰਦਾ। ਵਿਸ਼ਵ ਦੇ ਵਿੱਚ ਵੱਡੀਆਂ ਘਟਨਾਵਾਂ ਜਾਂ ਮਨੁੱਖਤਾ ਦੇ ਬਾਰੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ, ਜਾਂ ਕਿਸੇ ਦੀ ਧੱਕੇਸ਼ਾਹੀ ਕਿਸੇ ਵੀ ਵਿਰੁੱਧ ਹੋ ਰਹੀ ਆ, ਉਹਦੇ ਤੇ ਸਟੈਂਡ ਲੈਣਾ ਪੈਂਦਾ। ਚੁੱਪ ਕੀਤੇ ਲੋਕਾਂ ਨੂੰ ਕੋਈ ਵਿਸ਼ਵ ਗੁਰੂ ਨਹੀਂ ਲਿਖਦਾ, ਨਾ ਇਤਿਹਾਸ ਲਿਖਦਾ, ਨਾ ਵਰਤਮਾਨ ਲਿਖਦਾ ਕਦੇ ਵੀ। ਇਹ ਇਸੇ ਗੱਲ ਨੂੰ ਹੋਰ ਅੱਗੇ ਤੋਰ ਲਈਏ, ਗਲੋਬਲੀ ਪਿੰਡ ਦੇ ਵਿੱਚ ਭਾਰਤ ਕਿੱਥੇ ਖੜਾ ਨਜ਼ਰ ਆਉਂਦਾ ਜੀ? ਜੀ ਤੁਸੀਂ ਜਿਹੜੀ ਗੱਲ ਛੋੜੀ ਨਾ, ਬੜੀ ਗੰਭੀਰ ਆ ਜੀ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਾਹਿਬ ਆਪਣੇ ਲਈ ਨਾ ਸ਼ਾਂਤੀ ਦਾ ਨੋਬਲ ਪੁਰਸਕਾਰ ਚਾਹੁੰਦੇ ਨੇ। ਜੀ ਜੀ। ਇਹ ਲੜਾਈਆਂ ਲੜ ਕੇ, ਬੰਦੇ ਮਾਰ ਕੇ ਨੋਬਲ ਪੁਰਸਕਾਰ ਮਿਲਦਾ ਹੁੰਦਾ। ਇਹ ਸ਼ਾਂਤੀ ਦੀ ਪਰਿਭਾਸ਼ਾ ਤੁਹਾਡੀ ਜੀ? ਕਿ ਤੁਹਾਡੇ ਕੋਲ ਕੋਈ ਵੀ ਮਸਲਾ ਜੇ ਹੈਗਾ ਉਹਦਾ ਹੱਲ ਕਰਨ ਦਾ ਕੋਈ ਸਾਧਨ ਹੀ ਨਹੀਂਗਾ। ਦੂਸਰੇ ਪਾਸੇ ਸਾਡੇ ਵਾਲੇ 56 ਇੰਚ ਦੀ ਛਾਤੀ ਵਾਲੇ ਕਿਉਂ ਇਸ ਮਸਲਿਆਂ ਦੇ ਉੱਤੇ ਹੁਣ ਬੋਲਣ ਦਾ ਦਮ ਨਹੀਂ ਰੱਖਦੇ? ਕੀ ਭਾਰਤੀ ਡਿਫੈਂਸ, ਕੀ ਭਾਰਤੀ ਰੱਖਿਆ ਦਾ ਇਹਨਾਂ ਦਾ ਏਜੰਸੀਆਂ ਦਾ ਹੈਡ ਡਵਾਲ ਮੁਲਕ ਨੂੰ ਇਹ ਜਵਾਬ ਦਊਗਾ ਕਿ 2 ਦਿਨਾਂ ਬਾਅਦ ਜੰਗ ਲੱਗਣੀ ਸੀ, ਸਾਡਾ ਪ੍ਰਧਾਨ ਮੰਤਰੀ ਇਜ਼ਰਾਈਲ ਕੀ ਕਰ ਰਿਹਾ ਸੀ ਜੀ? ਉਸ ਨੂੰ ਤੁਸੀਂ ਖਤਰੇ 'ਚ ਕਿਉਂ ਪਾਇਆ, ਇਹਦਾ ਹੀ ਦੱਸ ਦਿਓ। ਬਿਲਕੁਲ। ਕੋਈ ਫਿਰ ਵੀ ਸਾਡਾ ਪ੍ਰਧਾਨ ਮੰਤਰੀ ਆ। 26 ਤਰੀਕ ਨੂੰ ਉਹ ਇਜ਼ਰਾਈਲ 'ਚ ਘੁੰਮ ਰਿਹਾ, ਉੱਥੇ ਮਿਲ ਰਿਹਾ ਉਹਨਾਂ ਦੇ ਆਗੂਆਂ ਨੂੰ, ਮੁਖੀਆਂ ਨੂੰ, ਤਸਵੀਰਾਂ ਆ ਰਹੀਆਂ ਨੇ, ਮੀਟਿੰਗ ਹੋ ਰਹੀ ਹੈ ਨਾ, ਉੱਥੇ ਅਫਸੋਸ ਪ੍ਰਗਟਾ ਰਿਹਾ ਹੈ ਨਾ, ਤੇ ਜੀ 28 ਤਰੀਕ ਨੂੰ ਜੰਗ ਲੱਗ ਜਾਂਦੀ। ਹੁਣ ਇਹ ਤਾਂ ਹੈ ਨਹੀਂਗਾ ਕਿ 27 ਨੂੰ ਸੁਪਨਾ ਆਇਆ ਉਹਨਾਂ ਨੂੰ ਕਿ ਸਵੇਰ ਨੂੰ ਆਪਾਂ ਲੜਨਾ। ਜੇ ਈਰਾਨ ਤਿਆਰ ਹੈ, ਇਜ਼ਰਾਈਲ ਤਿਆਰ ਹੈ, ਅਮਰੀਕਾ ਤਿਆਰ ਹੈ, ਤੇ ਸਾਡੇ ਵਾਲਾ ਖੁਫੀਆ ਤੰਤਰ ਕਿੱਥੇ ਆ ਫਿਰ, ਜਿਹਨੂੰ ਇਹ ਜਾਣਕਾਰੀ ਨਹੀਂ ਸੀ? ਕਿਵੇਂ ਤੁਸੀਂ ਆਪਣਾ ਦੇਸ਼ ਦਾ ਮੁਖੀ ਏਦਾਂ ਉੱਥੇ ਭੇਜਤਾ ਜੀ? ਜਾਂ ਜਾਣਕਾਰੀ ਸੀ ਉਹ ਗਿਆ ਹੀ ਇਹੀ ਕੰਮ ਕਰਨ ਸੀ? ਕੀ ਉਹ ਅਮਰੀਕਾ ਦਾ ਦੂਤ ਬਣ ਕੇ ਗਿਆ ਸੀ? ਕੀ ਉਹ ਟਰੰਪ ਦਾ ਦੂਤ ਬਣ ਕੇ ਗਿਆ ਸੀ? ਕੀ ਉਹ ਦੁਨੀਆ ਨੂੰ ਔਰ ਈਰਾਨ ਨੂੰ ਇਹ ਕਹਿਣ ਗਿਆ ਸੀ ਕਿ ਅਸੀਂ ਹੁਣ ਤੇਰੇ ਨਾਲ ਨਹੀਂ ਇੱਧਰ? ਕੀ ਪਹਿਲਾਂ ਹੀ ਇਹ ਸੰਕੇਤ ਸੀ ਜੀ? ਤੁਸੀਂ ਸਮਾਗਮ ਕਰ ਰਹੇ ਹੋ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਹਾਰਾਸ਼ਟਰ 'ਚ। ਖਾਲਸਾਈ ਰੰਗ ਦੀ ਪੱਗ ਬਣ ਕੇ ਸਿੱਖੀ ਨਹੀਂ ਆ ਜਾਂਦੀ। ਤੁਸੀਂ ਗੁਰੂ ਸਾਹਿਬ ਦੇ ਫਲਸਫੇ ਦੇ ਹਵਾਲੇ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਉੱਥੇ।
ਚਾਹੇ ਈਰਾਨ ਦੇ ਗੋਲੇ ਨਾਲ ਮਰ ਰਹੇ ਹੋਣ ਤੇ ਚਾਹੇ ਇਜ਼ਰਾਈਲ ਦੇ ਗੋਲੇ ਨਾਲ ਮਰ ਰਹੇ ਹੋਣ, ਜਿਹੜੇ ਲੋਕ ਮਰੇ ਉਹਨਾਂ ਦੇ ਲਈ ਕੋਈ ਦੁੱਖ ਪ੍ਰਗਟਾਇਆ ਨਾ, ਕਦੇ ਵੀ ਨਹੀਂ। ਬਿਲਕੁਲ ਤੁਸੀਂ ਅਫਸੋਸ ਜਤਾਇਆ। ਸੋ ਇਸ ਲਈ ਤੁਸੀਂ ਕਿਸ ਪਾਸੇ ਖੜੇ ਹੋ ਇਹ ਦੇਖਣ ਦੀ ਲੋੜ ਆ। ਦੁਨੀਆ ਗਲੋਬਲੀ ਪਿੰਡ ਹੈ। ਇਹ ਲੜਾਈ ਸਿਰਫ ਜਿਨ੍ਹਾਂ ਦੇ ਉੱਤੇ ਬਰੂਦੀ ਲੜਾਈ ਥੋਪੀ ਗਈ ਹੈ ਇਕੱਲੇ ਉਹੀ ਪ੍ਰਭਾਵਿਤ ਨਹੀਂ ਹੋਣੇ। ਇਸ ਲੜਾਈ ਦੇ ਵਿੱਚ ਪੂਰੀ ਦੁਨੀਆ ਪ੍ਰਭਾਵਿਤ ਹੋਵੇਗੀ। ਸਾਡਾ ਸਾਰਾ ਅਰਥਚਾਰਾ ਇੱਕ ਦੂਜੇ ਨਾਲ ਜੁੜ ਚੁੱਕਿਆ ਹੁਣ। ਜੀ ਜੀ, ਹਰ ਮੁਲਕ ਦੇ ਲੋਕ ਕਿਤੇ ਨਾ ਕਿਤੇ ਬਸੇ ਬੈਠੇ ਨੇ। ਸੋ ਇਸ ਲਈ ਇਸ ਮੌਕੇ ਤੁਸੀਂ ਕਿਹਦੇ ਨਾਲ ਖੜੇ ਹੋ? ਤੁਸੀਂ ਦੂਜੇ ਮੁਲਕਾਂ ਦੇ ਮਸਲੇ ਦਾ ਕੀ ਹੱਲ ਕਰਨਾ, ਤੁਸੀਂ ਤਾਂ ਆਪਣੇ ਮੁਲਕ ਦੇ ਲੋਕਾਂ ਦੇ ਨਾਲ ਨਹੀਂ ਖੜ ਪਾ ਰਹੇ। ਸਹੀ ਹੈ, ਬਿਲਕੁਲ। ਕਹਿਣ ਨਾਲ ਹੀ ਬੰਦੇ ਦੂਜੇ ਮੁਲਕਾਂ ਚੋਂ ਬਾਹਰ ਆ ਜਾਣਗੇ ਜੀ। ਦੁਬਈ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ, UAE ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ। ਇਹ ਕਹਿ ਕੇ ਲੱਖਾਂ ਕਰੋੜਾਂ ਦੇ ਇਨਵੈਸਟਮੈਂਟ ਨੇ। ਤੁਹਾਡੀ ਪਾਰਟੀ ਤੋਂ ਲੈ ਕੇ ਦੂਜੇ ਦਲਾਂ ਤੋਂ ਲੈ ਕੇ ਰਾਜਨੀਤਿਕ ਸਮਾਜ, ਧਾਰਮਿਕ ਸਮਾਜ, ਨੁਮਾਇੰਦੇ, ਕਾਰੋਬਾਰੀ, ਵਪਾਰੀ ਤੇ ਆਮ ਲੋਕ, ਜਿਹਦੇ ਕਿੰਨਿਆਂ ਦੇ ਲੋਕਾਂ ਦੇ ਛਿੱਲੜ ਉਧਰ ਫਲੈਟਾਂ ਦੇ ਰੂਪ ਚ ਲਟਕਦੇ ਨੇ। ਸਹੀ ਗੱਲ ਆ। ਤੇ ਤੁਹਾਡੇ ਕੋਲ ਕੁਛ ਹੈਗਾ? ਉਹ UAE ਵਰਗਾ ਮੁਲਕ ਤਾਂ ਫੇਰ ਕਹਿ ਰਹੇ ਕਿ ਕੋਈ ਗੱਲ ਨਹੀਂ, ਜੇ ਤੁਸੀਂ ਟੂਰਿਸਟ ਵੀਜ਼ੇ ਤੇ ਵੀ ਆਏ, ਥੋੜਾ ਰਹਿਣ ਖਾਣ ਪੈਣ ਦਾ ਮੈਂ ਇੰਤਜ਼ਾਮ ਕਰਦਾ। ਤੁਸੀਂ ਕੀ ਯਕੀਨ ਦਵਾਇਆ ਕਿਸੇ ਨੂੰ? ਨਾ, ਕੋਈ ਵੀ ਨਹੀਂ। ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਉੱਥੇ ਨੇ, ਕੋਈ ਬੋਲੇ ਨਾ ਬੋਲੇ, ਸਾਡੀ ਵੱਡੀ ਕਲਾਕਾਰ ਜਮਾਤ, ਵੱਡੇ ਕਾਰੋਬਾਰੀ, ਅਗਲਾ ਕਹਿੰਦਾ ਚੱਲ ਜਿੰਨਾ ਅੰਮ੍ਰਿਤਸਰ ਤੋਂ ਮੁੰਬਈ ਨੂੰ ਟਾਈਮ ਲੱਗਦਾ, ਇੰਨਾ ਹੀ ਅੰਮ੍ਰਿਤਸਰ ਤੋਂ ਦੁਬਈ ਨੂੰ ਟਾਈਮ ਲੱਗਦਾ। ਸੋ ਇਸ ਲਈ ਉਧਰ ਲੋਕ ਜ਼ਿਆਦਾ ਆਪਣੇ ਆਪ ਰੱਖੇ ਉਧਰ ਗਏ ਹੋਏ ਨੇ, ਹੁਣ ਉੱਥੇ ਰਹਿੰਦੇ ਨੇ। ਬਿਲਕੁਲ। ਤੁਸੀਂ ਕੀ ਕੀਤਾ ਉਹਨਾਂ ਲਈ? ਆ ਸਾਡੇ ਵਾਲੇ ਨੂੰ ਦੇਖ ਲਓ, ਹੈਲਪਲਾਈਨ ਨੰਬਰ। ਤੇਰੀ ਹੈਲਪਲਾਈਨ ਨੰਬਰ ਕੀ ਕਰੂਗੀ ਭਰਾਵਾ ਜਾਰੀ ਹੋਈ ਵੀ? ਜਹਾਜ਼ ਕਿਹਨੇ ਭੇਜਣੇ? ਤੁਸੀਂ ਕੀ ਕਰੋਗੇ ਹੈਲਪਲਾਈਨ ਨੰਬਰ ਜਾਰੀ ਕਰਕੇ? ਮਤਲਬ ਲੋਕਾਂ ਨੂੰ ਮੂਰਖ ਬਣਾਉਣ ਦਾ ਹੀ ਕੰਮ ਹੈ। ਬਿਲਕੁਲ। ਦਿਓ ਜਵਾਬ ਨਾ ਕਿ ਹਾਂ ਵੀ ਜੇ ਮਹੀਨਾ ਭਰ ਵੀ ਜੰਗ ਚੱਲੀ, ਤੇਲ ਦੀ ਕੀਮਤ ਨਹੀਂ ਵਧਣ ਦਿੰਦਾ, ਰੱਖੋ ਦਮ ਨਾ ਫਿਰ। ਆਓ ਉਹਦੇ ਤੇ 10ਵੀਂ ਤੱਕ ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਪੈਦਾ ਹੋ ਗਿਆ। $120 ਪ੍ਰਤੀ ਬੈਰਲ ਤੱਕ ਜਾ ਸਕਦਾ ਕੱਚਾ ਤੇਲ। ਜੀ ਜੀ। ਤੁਹਾਡੇ ਕੋਲੇ ਦਾ ਬਦਲ ਕੀ ਹੈ ਜੀ, ਦੱਸ ਦਿਓ ਮੈਨੂੰ। ਗੈਸ ਦੀ ਸਪਲਾਈ ਪ੍ਰਭਾਵਿਤ ਹੋਣੀ ਹੈ, ਕੀ ਹੈ? ਆ ਸੋਨੇ ਚਾਂਦੀ ਦੇ ਰੇਟ ਕੱਲੇ ਚੜ ਗਏ ਇੱਕ ਦਿਨ ਨਾਲੇ, ਰੋਕ ਲਓ। ਸੋ ਤੁਸੀਂ ਕਿਸ ਪਾਸੇ ਖੜਨਾ ਹੈ, ਕਿਸ ਪਾਲੇ ਖੜਨਾ ਹੈ? ਗਲਤ ਨੂੰ ਗਲਤ ਕਹਿਣਾ ਕਿ ਠੀਕ ਨੂੰ ਠੀਕ ਕਹਿਣਾ ਹੈ, ਇਹ ਦਮ ਹੈ ਬਿਸ਼ਪ ਗੁਰੂ ਦਾ? ਜੇ ਗੁਰੂ ਕਹਾਉਣਾ ਹੈ ਉਹ ਵੀ ਬਿਸ਼ਪ ਦੇ, ਫਿਰ ਤੁਹਾਨੂੰ ਸੱਚ ਦਾ ਬੋਲਣ ਦਾ ਦਮ ਰੱਖਣਾ ਪਊਗਾ ਨਾ। ਬਿਲਕੁਲ। ਸੋ ਅਯੋਧਿਆ ਜਾਣ ਦੇ ਨਾਲ ਹੀ ਸੱਚ ਨਹੀਂ ਅੰਦਰ ਆ ਜਾਂਦਾ। ਸੋ ਇਹ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਕਿ ਅਸੀਂ ਮੁੱਦਿਆਂ ਦੇ ਹਾਣ ਦੇ, ਮਸਲਿਆਂ ਦੇ ਹਾਣ ਦੇ ਲੀਡਰ ਨਹੀਂ ਚੁਣ ਪਾ ਰਹੇ। ਜਿਹਦਾ ਭੁਗਤ ਭੋਗੀ ਅਮਰੀਕਾ ਵੀ ਹੋ ਰਿਹਾ, ਜਿਹਦਾ ਭੁਗਤ ਭੋਗੀ ਭਾਰਤ ਵੀ ਹੋ ਰਿਹਾ, ਜਿਹਦਾ ਭੁਗਤ ਭੋਗੀ ਦੁਨੀਆ ਵੀ ਹੋ ਰਹੀ। ਜੀ ਬਿਲਕੁਲ। ਜਿਵੇਂ ਆਪਾਂ ਤੁਸੀਂ ਕਿਹਾ ਹੈਲਪਲਾਈਨ ਨੰਬਰ, ਚਲੋ ਹੈਲਪਲਾਈਨ ਨੰਬਰ ਇਹ ਤਾਂ ਕਹਿ ਦੇਣਗੇ ਅਸੀਂ ਜੀ ਹੈਲਪਲਾਈਨ ਨੰਬਰ ਜਾਰੀ ਕਰਤਾ, ਪਰ ਹੈਲਪਲਾਈਨ ਨੰਬਰ ਦੀ ਆਊਟਪੁੱਟ ਕੀ ਹੈ? ਕਿ ਤੁਸੀਂ ਭੱਜ ਕੇ ਵਿਦੇਸ਼ ਮੰਤਰਾਲੇ ਕੋਲੇ ਗਏ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨਾਲ ਕੋਈ ਮੀਟਿੰਗ ਹੋਈ ਹੈ ਤੁਹਾਡੀ? ਕੋਈ ਚਿੱਠੀ ਲਿਖੀ ਜਾਂ ਕੋਈ ਜਹਾਜ਼ ਭੇਜਣ ਦਾ ਇਰਾਦਾ, ਕੋਈ ਫਲਾਈਟਸ ਦੇ ਨਾਲ ਕੋਈ ਰਾਬਤਾ ਕਾਇਮ ਹੋਇਆ, ਜਾਂ ਕਿਸੇ ਵੀ ਤਰੀਕੇ ਦਾ ਐਵੀਏਸ਼ਨ ਇੰਡਸਟਰੀ ਦੇ ਮੰਤਰੀ ਦੇ ਨਾਲ ਕੋਈ ਮੀਟਿੰਗ ਹੋਈ? ਮੈਂ ਕਹਿੰਦਾ ਪ੍ਰਵੀਨ ਜੀ ਬਹੁਤ ਦੂਰ ਦੀਆਂ ਗੱਲਾਂ ਕਰਦੇ ਨੇ। ਘੱਟੋ ਘੱਟ ਕੀ ਪੰਜਾਬ ਸਰਕਾਰ ਨੇ ਕੋਈ ਮੀਟਿੰਗ ਬੁਲਾ ਕੇ ਹਲਕਾ ਵਾਈਜ਼ ਲਿਸਟ ਤਿਆਰ ਕੀਤੀ ਕਿ ਕਿਹੜੇ ਕਿਹੜੇ ਹਲਕੇ ਦੇ ਕਿੰਨੇ ਲੋਕ ਫਸੇ ਹੋਏ ਨੇ? ਜੀ ਸਹੀ ਹੈ। ਕਿਹਨਾਂ ਦੇ ਪਰਿਵਾਰ ਕਿੱਥੇ ਨੇ? ਪਹਿਲਾਂ ਡਾਟਾ ਤਾਂ ਹੋਵੇ ਤੁਹਾਡੇ ਕੋਲ। ਕਿਹੜਾ ਕਿਸ ਮੁਲਕ ਚ ਫਸਿਆ, ਕਿਸ 에ਅਰਪੋਰਟ ਤੇ ਫਸਿਆ, ਕਿਸ ਸ਼ਹਿਰ ਚ ਫਸਿਆ, ਉਹਦਾ ਕੋਈ ਡਾਟਾ ਹੈ? ਜੀ। ਮੀਟਿੰਗ ਕੀਤੀ, ਪ੍ਰਧਾਨ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੁਰੱਖਿਆ ਬਾਰੇ ਕੈਬਨਿਟ ਮੀਟਿੰਗ ਚ। ਉਹਦੇ ਵਿੱਚ ਕੈਬਨਿਟ ਮੰਤਰੀ ਹੁੰਦੇ ਨੇ, ਕੁਝ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ, ਡਿਫੈਂਸ ਮੰਤਰੀ, ਹੈ ਨਾ, ਫਿਰ ਫੌਜ ਮੁਖੀ। ਮੀਟਿੰਗ ਕੀਤੀ, ਪਰ ਮੀਟਿੰਗ ਚੋਂ ਕੱਢਿਆ ਕੀ ਤਾਂ ਦੱਸੋ? ਜੀ ਸਹੀ ਹੈ। ਅਗਲੀ ਗੱਲ ਕਰੀਏ ਸ਼ਰਮਾ ਜੀ, ਕੈਨੇਡਾ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਜਿਹੜੀ ਗੁਫ਼ਤਗੂ ਹੋਈ ਹੈ ਉਹਦੀ ਖਾਸੀ ਚਰਚਾ ਜੀ। ਕੀ ਗੁਫ਼ਤਗੂ ਹੋਈ ਹੈ ਐਸੀ? ਪ੍ਰਵੀਨ ਜੀ, ਆਪਾਂ ਪਹਿਲਾਂ ਤੋਂ ਹੀ ਇਹਦੇ ਉੱਤੇ ਗੱਲ ਕਰਦੇ ਆ ਰਹੇ ਸੀ ਕਿ ਉਮੀਦ ਕਰਦੇ ਆ ਕਿ ਜਿਹੜੇ ਰਿਸ਼ਤੇ ਕੜੱਤਣ ਵਾਲੇ ਹੋ ਗਏ ਸੀ, ਖਾਸ ਕਰ ਨਿੱਜਰ ਕਤਲਕਾਂਡ ਤੋਂ ਬਾਅਦ, ਤੇ ਜਿਹੋ ਜਿਹੀਆਂ ਰਿਪੋਰਟਾਂ ਕੈਨੇਡਾ ਨੇ ਸਾਹਮਣੇ ਲਿਆਂਦੀਆਂ ਸੀ, ਉਹਦੇ ਨਾਲ ਭਾਰਤੀ ਏਜੰਸੀਆਂ ਸਵਾਲਾਂ ਦੇ ਘੇਰੇ 'ਚ ਸੀ। ਤੇ ਉਸ ਤੋਂ ਬਾਅਦ ਜੋ ਆਪਸ 'ਚ ਟਕਰਾਅ ਵਾਲੀ ਸਥਿਤੀ ਬਣੀ, ਇੱਥੋਂ ਤੱਕ ਕਿ ਡਿਪਲੋਮੈਟ ਤੱਕ ਤੇ ਅਸਰ ਪਿਆ, ਵੀਜ਼ਿਆਂ ਤੇ ਅਸਰ ਪਿਆ, ਬੰਦੇ ਹਟਾਉਣ ਤੱਕ ਪ੍ਰਕਿਰਿਆ ਗਈ ਜੀ। ਉਹ ਸਾਰਾ ਕੁਛ ਕਿ ਕੀ ਇਸ ਮੀਟਿੰਗਾਂ ਦੇ ਵਿੱਚ ਕੁਝ ਹੱਲ ਹੋਣ ਵਾਲੇ ਪਾਸੇ ਜਾਏਗਾ, ਇਹ ਉਮੀਦ ਦੇ ਨਾਲ ਗੱਲ ਤੋਰੀ ਜਾ ਰਹੀ ਸੀ।
ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉੱਥੋਂ ਤੁਰੇ ਕੈਨੇਡਾ ਤੋਂ, ਤੇ ਤਦ ਇੱਕ ਉਹਨਾਂ ਦਾ ਅਧਿਕਾਰਤ, ਉਹਨਾਂ ਦੇ ਵਿਭਾਗੀ ਦਾ ਇੱਕ ਅਧਿਕਾਰੀ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਜੀ ਕਿ ਇੱਥੇ ਹੋਣ ਵਾਲੇ ਕਤਲ-ਗਾਰਤ ਦੇ ਵਿੱਚ ਭਾਰਤੀ ਏਜੰਸੀਆਂ ਦਾ ਕੋਈ ਹੱਥ ਨਹੀਂ ਜੀ। ਤੇ ਇਹਦੇ ਅਰਥ ਰਹੇਗੇ ਕਿ ਭਾਰਤ ਦੀ ਧਰਤੀ ਤੇ ਆਓ ਭਗਤ ਚਾਹੁੰਦੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ, ਇਸ ਲਈ ਉਹੀ ਜੀ ਬੋਲੀ ਬੋਲ ਕੇ ਜਾ ਰਹੇ ਨੇ। ਤੇ ਇਹਦੇ ਵਿੱਚੋਂ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਕਿ ਕੂਟਨੀਤਕ ਇਹ ਇੱਕ ਵਰਤਾਰਾ ਹੈ ਕਿ ਤਾਂ ਕਿ ਉੱਥੇ ਕੁਝ ਫੈਸਲੇ ਚੰਗੇ ਕਰਾ ਲਈਏ, ਬਾਅਦ ਚੋਂ ਬਾਕੀ ਗੱਲਾਂ ਦੇਖਾਂਗੇ। ਤੇ ਉਹ ਇੱਧਰ ਮਾਰਕ ਕਾਰਨੀ ਦੀ ਸਰਕਾਰ ਦੇ ਲਈ, ਉਹਨਾਂ ਦੀ ਪਾਰਟੀ ਦੇ ਲਈ ਚੁਣੌਤੀ ਖੜੀ ਹੋ ਗਈ ਜਦੋਂ ਕੈਨੇਡਾ ਦੇ ਵਿੱਚ ਇਸ ਮਸਲੇ ਤੇ ਆਵਾਜ਼ ਉੱਠਣ ਲੱਗੀ, ਖਾਸ ਕਰ ਸਿੱਖ ਭਾਈਚਾਰਾ, ਖਾਸ ਕਰਕੇ ਉਹ ਜਿਹੜਾ ਨਿੱਜ਼ਰ ਦੀ ਵਿਚਾਰਧਾਰਾ ਦੇ ਨਾਲ ਖੜਾ ਸੀ, ਉਹਨਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰਤੇ ਕਿ ਇਹ ਕਿਹੜਾ ਤਰੀਕਾਕਾਰ ਹੈ ਜੀ, ਕਿ ਤੁਸੀਂ ਉਸ ਸਮੇਂ ਝੂਠ ਬੋਲ ਰਹੇ ਸੀ, ਹੁਣ ਝੂਠ ਬੋਲ ਰਹੇ ਹੋ, ਤੁਹਾਡੀਆਂ ਉਹ ਰਿਪੋਰਟਾਂ ਝੂਠੀਆਂ ਸੀ ਕਿ ਹੁਣ ਤੁਹਾਡਾ ਬਿਆਨ ਝੂਠਾ ਹੈ, ਇਹਦੇ ਸਵਾਲ ਹੋ ਰਹੇ ਸੀ। ਇੱਧਰ ਆਏ, ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ 'ਚ ਮੁਲਾਕਾਤ ਹੋਈ, ਸਮਝੌਤੇ ਹੋ ਗਏ ਜੀ, ਯੂਰੇਨੀਅਮ ਲਵਾਂਗੇ ਜੀ, ਮਤਲਬ 7000 ਕਰੋੜ ਦਾ ਜੀ ਇੱਧਰੋਂ ਸਮਾਨ ਉੱਧਰ ਜਾਂਦਾ ਜੀ, 4800 ਕਰੋੜ ਦਾ ਉੱਧਰੋਂ ਆਉਂਦਾ ਜੀ, ਪਤਾ ਨਹੀਂ, ਮਤਲਬ ਬੜਾ ਕੁਝ ਚੱਲਿਆ ਅੱਗੇ, ਹੈ ਨਾ ਇਹਨਾਂ ਦਾ। ਸੇ ਇੰਨਾ ਸਾਡਾ ਜੀ ਕਾਰੋਬਾਰ ਹੈ ਤਾਂ ਹੋਰ ਮਜ਼ਬੂਤ ਹੋਊਗਾ। ਮੈਂ ਕਹਿੰਦਾ ਚੰਗੀ ਗੱਲ, ਘੱਟੋ ਘੱਟ ਗੱਲਬਾਤ ਦੇ ਮੇਜ਼ ਤੇ ਆਉਣਾ ਚੰਗੀ ਗੱਲ ਹੈ। ਜੇ ਤੁਹਾਡੇ ਦੋਵਾਂ ਮੁਲਕਾਂ 'ਚ ਕੋਈ ਫਾਲਟ ਲਾਈਨ ਨੇ ਜਿਨ੍ਹਾਂ ਤੇ ਤੁਹਾਨੂੰ ਲੱਗਦਾ ਸਹਿਮਤੀ ਨਹੀਂ ਬਣ ਸਕਦੀ, ਉਹਨਾਂ ਨੂੰ ਪਰੇ ਰੱਖ ਕੇ ਜਿਨ੍ਹਾਂ ਦੀ ਸਹਿਮਤੀ ਬਣ ਰੱਖਦੀ ਹੈ ਪਹਿਲਾਂ ਉਹਨਾਂ ਤੇ ਅੱਗੇ ਵਧਣਾ ਚਾਹੀਦਾ ਜੀ। ਇਹ ਚੰਗੀ ਗੱਲ ਹੈ, ਇਹ ਦੋਵੇਂ ਮੁਲਕਾਂ ਲਈ, ਦੋਵੇਂ ਮੁਲਕਾਂ ਦੇ ਆਵਾਮ ਲਈ, ਖਾਸ ਕਰ ਜੇ ਆਪਾਂ ਆਪਣੇ ਭਾਈਚਾਰੇ ਦੇ ਹਵਾਲਾਂ ਦੇਖੀਏ, ਉਹਨਾਂ ਦੇ ਲਈ ਇਹ ਸਹਾਈ ਹੈ। ਪਰ ਜਿਹੜੀਆਂ ਨੁਕਤਿਆਂ ਦੇ ਉੱਤੇ ਪੇਚ ਫਸਿਆ, ਉਹ ਦੁਵਿਧਾ ਚੋਂ ਨਿਕਲਣ ਦੇ ਲਈ ਬੈਠਕ ਦਰ ਬੈਠਕ ਦੇ ਵਿੱਚ ਵੀ ਜਾਣਾ ਪੈਂਦਾ। ਸਹੀ ਹੈ। ਤੁਸੀਂ ਉਹਦੇ ਲਈ ਕੋਈ ਰਾਹ ਤਿਆਰ ਕੀਤਾ? ਨਾ। ਸਾਡੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਨਾ ਕਿ ਲੜਾਈ ਨਾਲ ਕੁਛ ਨਹੀਂ ਹੁੰਦਾ, ਸ਼ਾਂਤੀ ਨਾਲ ਮਸਲਾ ਹੱਲ ਹੁੰਦਾ, ਅੱਜ ਦੀ ਤਰੀਕ ਹਰ ਮਸਲਾ ਗੱਲਬਾਤ ਨਾਲ ਹੱਲ ਹੁੰਦਾ। ਕੈਨੇਡਾ ਤੋਂ ਲੈ ਕੇ ਆਪਣੇ ਗਵਾਂਢੀ ਮੁਲਕ ਨੇਪਾਲ, ਭੂਟਾਨ, ਸ਼੍ਰੀਲੰਕਾ, ਚੀਨ ਤੇ ਸਾਡੇ ਚੋਂ ਨਿਕਲਿਆ ਪਾਕਿਸਤਾਨ, ਉਸ ਸਮੇਂ ਗੱਲਬਾਤ ਕਿਉਂ ਰਾਹ ਭੁੱਲ ਜਾਂਦੀ ਹੈ? ਕਰੋ ਨਾ, ਜੇ ਆਪਾਂ ਵੱਡੇ ਆ ਤਾਂ ਆਪਾਂ ਕਰੋ ਪਹਿਲ ਕੇ ਆ ਵੀ ਆਪਾਂ ਕਰਦੇ ਆ ਗੱਲ, ਕਰੋ ਗੱਲ। ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ, ਕਤਾਈਆਂ ਕੀਤੀਆਂ, ਉਹਨਾਂ ਨੂੰ ਸਾਹਮਣੇ ਬਿਠਾ ਕੇ ਜਚਾਓ ਨਾ ਜੀ ਕਿ ਤੁਸੀਂ ਆ ਗੁਨਾਹ ਕੀਤੇ, ਸਾਡੇ ਬੰਦਿਆਂ ਦੇ ਵਾਰ ਕੀਤਾ, ਹਮਲਾ ਕੀਤਾ, ਸਾਡੇ ਅੰਦਰ ਨਸ਼ਾ ਭੇਜ ਰਹੇ ਹੋ, ਬਿਠਾਓ ਸਾਹਮਣੇ, ਮਨਾਓ। ਤੇ ਤੁਸੀਂ ਗੱਲਬਾਤ ਤੋਂ ਭੱਜਦੇ ਜੀ। ਹੁਣ ਕੱਲ ਦੀ ਦੋਏ ਪ੍ਰਧਾਨ ਮੰਤਰੀਆਂ ਦੀ ਗੱਲਬਾਤ ਨੂੰ ਸਿਰਫ ਇੱਥੇ ਲਿਆ ਕੇ ਇੰਨੇ MOU ਸਾਈਨ ਹੋ ਗਏ ਜੀ, ਇੰਨੇ ਵਪਾਰਕ ਸਮਝੌਤੇ ਹੋ ਗਏ ਜੀ, ਜਿਹੜੀਆਂ ਫਾਲਟ ਲਾਈਨ ਨੇ ਉਹਦੇ ਬਾਰੇ ਤੁਸੀਂ ਜ਼ਿਕਰ ਨਹੀਂ ਕਰਨਾ। ਫਿਰ ਬੱਚਿਆਂ ਵਾਲਾ ਮਸਲਾ, ਵੀਜ਼ਿਆਂ ਵਾਲਾ ਮਸਲਾ, ਉੱਥੇ ਸਾਡੇ ਲੋਕ ਜਿਹੜੇ ਰਹੇ ਨੇ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ, ਘਰਾਂ ਦੇ ਬਾਹਰ ਗੈਂਗਸਟਰ ਇੱਥੇ ਫਿਰੌਤੀਆਂ ਮੰਗਣ ਜਾ ਰਹੇ ਨੇ, ਅਟੈਕ ਹੋ ਰਹੇ ਨੇ, ਉਹਦੇ ਲਈ ਤੁਸੀਂ ਪੁੱਛਣਾ ਸਾਡੇ ਲੋਕਾਂ ਦੀ ਸੁਰੱਖਿਆ ਦਾ ਸਵਾਲ। ਤੇ ਜਿੱਦਾਂ ਹੀ ਗੱਲਬਾਤ ਮੁੱਕੀ, ਜਨਾਬ ਉੱਥੋਂ ਆਸਟ੍ਰੇਲੀਆ ਨੂੰ ਜਹਾਜ਼ ਉੱਡਣ ਲੱਗਿਆ, ਜਦੇ ਫਿਰ ਰਿਪੋਰਟਾਂ ਆਉਣ ਲੱਗੀਆਂ ਕੈਨੇਡਾ ਤੋਂ ਕਿ ਨਹੀਂ ਜੀ ਇਹ ਤਾਂ ਇਹਨਾਂ ਦੇ ਹੱਥ ਨੇ ਜੀ। ਮਤਲਬ ਇਹ ਦੋਹਰਾ। ਹੁਣ ਫੇਰ ਮਾਰਕ ਕਾਰਨੀ ਕੀ ਇਹ ਚਾਹੁੰਦੇ ਨੇ ਕਿ ਮੈਂ ਜਦੋਂ ਕੈਨੇਡਾ ਉਤਰਾ ਤਾਂ ਉੱਥੇ ਮੈਂ ਉਸ ਤਰੀਕੇ ਨਾਲ ਉਤਰਾ ਕਿ ਉੱਥੇ ਨਾ ਮੇਰਾ ਵਿਰੋਧ ਹੋਵੇ, ਤੇ ਇਹੀ ਜੀ ਰਾਜਨੀਤੀ ਕਿਵੇਂ ਫੜੂਗੀ ਜਨਾਬ? ਸੋ ਦੋਵਾਂ ਮੁਲਕਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਭਾਰਤ ਤਾਂ ਭਾਰਤ, ਪੰਜਾਬ ਦੇ ਲਈ ਤਾਂ ਕੈਨੇਡਾ ਦੂਜਾ ਸ਼ਹਿਰ ਹੈ ਸਾਡਾ, ਜਿੰਨਾ ਪਰਿਵਾਰ, ਜਿੰਨੇ ਲੋਕ ਸਾਡੇ ਕੈਨੇਡਾ ਫਸਦੇ ਨੇ। ਇਸ ਲਈ ਪ੍ਰਧਾਨ ਮੰਤਰੀ ਨੂੰ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ, ਦੋਵਾਂ ਨੂੰ ਇਸ ਮਸਲੇ ਨੂੰ ਗੰਭੀਰਤਾ ਲੈਣਾ ਚਾਹੀਦਾ ਸੀ। ਮੈਨੂੰ ਲੱਗਦਾ ਵਪਾਰਕ ਡੀਲ ਤੋਂ ਅੱਗੇ ਨਹੀਂ ਵਧੇਗੀ ਗੱਲਬਾਤ ਜੀ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਇੱਕ ਬੜੇ ਹੀ ਅਹਿਮ ਮਸਲੇ ਦੀ, ਰਣਜੀਤ ਸਿੰਘ ਐਨਕਾਊਂਟਰ ਮਾਮਲਾ। ਸ਼ਰਮਾ ਜੀ, ਇਸ ਮਾਮਲੇ ਦੇ ਵਿੱਚ ਪੁਲਿਸ ਤਾਂ ਘਿਰੀ ਹੈ, ਪੁਲਿਸ ਤੋਂ ਪਹਿਲੇ ਦਿਨ ਤੋਂ ਹੀ ਆਪਾਂ ਪੁਲਿਸ ਦੀ ਕਾਰਵਾਈ ਤੇ ਤਾਂ ਸਵਾਲ ਚੁੱਕ ਰਹੇ ਹਾਂ, ਸਰਕਾਰ ਵੀ ਬੁਰੇ ਤਰੀਕੇ ਦੇ ਨਾਲ ਘਿਰ ਗਈ ਹੈ ਜੀ। ਪ੍ਰਵੀਨ ਜੀ, ਰਣਜੀਤ ਸਿੰਘ ਐਨਕਾਊਂਟਰ ਮਾਮਲਾ ਅੱਜ ਇੱਕ ਵੱਡੇ ਅੰਦੋਲਨ 'ਚ ਬਦਲਦਾ ਦੇਖ ਰਹੇ ਹਾਂ ਆਪਾਂ। ਉਸ ਨੂੰ ਵੱਡੇ ਇਕੱਠ ਦੇ ਰੂਪ 'ਚ ਉਦੋਂ ਦੇਖਿਆ ਗਿਆ ਜਦੋਂ ਇੰਨੀ ਵੱਡੀ ਗਿਣਤੀ 'ਚ ਆਪ ਮੁਹਾਰੇ ਲੋਕ ਆਏ ਜੀ। ਉਹ 'ਚ ਪੰਥਕ ਧਿਰਾਂ ਵੀ ਆਈਆਂ, ਉਹ 'ਚ ਖੱਬੀਆਂ ਧਿਰਾਂ ਵੀ ਆਈਆਂ, ਉਹਦੇ ਵਿੱਚ ਸਮਾਜਿਕ ਧਿਰਾਂ ਵੀ ਆਈਆਂ, ਉਹ 'ਚ ਵੱਖ-ਵੱਖ ਨੁਮਾਇੰਦੇ ਵੀ ਆਏ, ਉਹ 'ਚ ਰਾਜਨੀਤਿਕ ਜਮਾਤ ਵੀ ਸ਼ਾਮਲ ਹੋਈ। ਜਿਹਨੂੰ ਆਪਣੀ ਸਮਝ ਅਨੁਸਾਰ ਲੱਗਿਆ ਕਿ ਵਧੀਕੀ, ਉਹ ਲੋਕ ਉੱਥੇ ਗਏ। ਤੇ ਉਸ ਵੱਡੇ ਇਕੱਠ ਦੇ ਵਿੱਚ ਫਿਰ ਇੱਕ ਵਾਰ ਮਤਲਬ ਕਿ ਪੰਥਕ ਧਿਰ ਤੇ ਖੱਬੀ ਧਿਰ ਦੀ ਲਾਈਨ ਉੱਭਰ ਕੇ ਸਾਹਮਣੇ ਆਈ। ਬਿਲਕੁਲ। ਮਤਲਬ ਸਾਡੀ ਹਉਮੈ ਨੂੰ ਅਸੀਂ ਕਿੰਨੀ ਦੇਰ ਪੱਠੇ ਪਾਈ ਜਾਵਾਂਗੇ, ਮੈਨੂੰ ਨਹੀਂ ਸਮਝ ਆਉਂਦੀ। ਅਸੀਂ ਕਿੰਨੀ ਦੇਰ ਮੁੱਦੇ ਨੂੰ ਪਰਾਂ ਭਟਕਾ ਕੇ ਲੈ ਜਾਵਾਂਗੇ, ਤੇ ਫਿਰ ਖੁਸ਼ ਕੌਣ ਹੋਊਗਾ, ਕੱਛਾ ਕੌਣ ਵਜਾਊਗਾ? ਸਹੀ ਹੈ। ਜਦੋਂ ਅਜਿਹਾ ਪੱਤਾ ਰਹੂਗਾ, ਉਹ ਸਰਕਾਰ ਜਿਹਦੇ ਖਿਲਾਫ ਲੜਨ ਗਏ, ਉਹ ਸਿਸਟਮ ਜਿਹਨੂੰ ਚੁਣੌਤੀ ਦੇਣ ਗਏ, ਉਹ ਪੁਲਿਸ ਤੰਤਰ ਜਿਹਨੂੰ ਘੇਰਨ ਗਏ,
ਤੁਸੀਂ ਉਹਨਾਂ ਨੂੰ ਘੇਰਨ ਗਏ, ਕੋਈ ਫਾਇਦਾ ਦੇਣ ਚਲੇ ਗਏ ਸੀ? ਜੇ ਉੱਥੇ ਵੀ ਇੰਜੇ ਲੜਨਾ ਸੀ ਕਿ ਤਾਰਾ ਵੀ ਪੁਲਿਸ ਚੌਂਕੀ ਦੀਆਂ ਪਲੱਗ ਚਲਾ ਦਿਓ, ਹੈਨਾ, ਤਾਇਆ ਕਹਿੰਦਾ ਮੇਰੇ ਹਿਸਾਬ ਨਾਲ ਚੱਲੋ, ਹੈਨਾ, ਤੇ ਦੂਏ ਲੀਡਰ ਕਹਿੰਦੇ ਸਾਡੇ ਹਿਸਾਬ ਨਾਲ ਚੱਲੋ। ਮਤਲਬ ਤੁਸੀਂ ਰਣਜੀਤ ਸਿੰਘ ਜਾਂ ਰਣਜੀਤ ਸਿੰਘ ਵਰਗੇ ਜਿਹਨੇ ਐਨਕਾਊਂਟਰ ਹੋਏ ਨੇ ਉਹਨਾਂ ਦੀ ਗੱਲ ਘੱਟ ਕਰ ਰਹੇ ਹੋ। ਸਟੇਜ ਕਿਹੜਾ ਕੰਟਰੋਲ ਕਰੂਗਾ? ਇਹਦੀ ਗੱਲ ਵੱਧ ਕਰ ਰਹੇ। ਸਹੀ ਗੱਲ। ਤੇ ਫਿਰ ਆਪਾਂ ਲੜਾਈ ਕਿਵੇਂ ਲੜਾਂਗੇ? ਉਹ ਬੱਚੀਆਂ ਜਿਹੜੀਆਂ ਇੰਦਰਪ੍ਰੀਤ ਸਿੰਘ ਨੂੰ, ਜਦੋਂ ਇੰਦਰਜੀਤ ਨੂੰ ਚੱਕਿਆ ਤੇ ਉਹਦੀਆਂ ਭੈਣਾਂ ਨੂੰ ਜਿਵੇਂ ਚੱਕਿਆ, ਵੀ ਜੇ ਇੰਦਰਜੀਤ ਦਾ ਨਾਂ ਹੋਊਗਾ ਤਾਂ ਕਰੋ ਇਨਕੁਆਇਰੀ, ਜੇ ਦਿਲਾਵਰ ਦਾ ਨਾਂ ਹੀ ਤਾਂ ਤੁਹਾਡੇ ਕੋਲ ਹੈ, ਕਰੋ ਇਨਕੁਆਇਰੀ। ਸਹੀ ਗੱਲ। ਤੇ ਉਸੇ ਤਰ੍ਹਾਂ ਤੁਸੀਂ ਇਨਕੁਆਇਰੀ ਲਈ ਰਣਜੀਤ ਸਿੰਘ ਨੂੰ ਰੱਖਦੇ, ਲੈ ਕੇ ਜਾਂਦੇ ਅਦਾਲਤ 'ਚ, ਪੇਸ਼ ਕਰਦੇ, ਗਵਾਹ ਭਗਤਾਉਂਦੇ, ਸਜ਼ਾ ਦਿਵਾਉਂਦੇ ਜੇ ਉਹ ਦੋਸ਼ੀ ਸੀ। ਤੇ ਗੋਲੀ ਕਿਵੇਂ? ਤੇ ਜੇ ਚੁਣੇ ਨੁਮਾਇੰਦੇ ਕਹਿਣ ਲੱਗ ਜਾਣਗੇ ਗੋਲੀ ਦਾ ਜਵਾਬ ਗੋਲੀ ਦੇਵਾਂਗੇ, ਇਹਦਾ ਮਤਲਬ ਤੁਸੀਂ ਨੀਤੀ ਬਣਾ ਲਈ। ਸਹੀ ਗੱਲ। ਤੇ ਇਹੀ ਨੀਤੀ ਤੁਹਾਡੀ ਦਿਲਾਵਰ ਨੂੰ ਕੀ ਵਾਦਾ ਮਾਫ ਗਵਾਹ ਬਣਾਉਣ ਲਈ ਤਿਆਰ ਕਰ ਰਹੀ ਹੈ। ਸਹੀ ਗੱਲ। ਇਹੀ ਨੀਤੀ ਭੈਣਾ ਚੱਕ ਕੇ ਇੰਦਰਜੀਤ ਨੂੰ ਆਪਣੇ ਨੇੜੇ ਲਿਆਉਣ ਦੀ ਕਵਾਇਦ ਹੈ। ਸੋ ਇਸ ਆਵਾਮ ਦੇ ਇਕੱਠ ਨੇ ਉਹ ਬੱਚੀਆਂ ਤਾਂ ਆਜ਼ਾਦ ਕਰਾਂਗੀਆਂ, ਪਰ ਸਵਾਲ ਤਾਂ ਇਹ ਹੈ ਕਿ ਜਿਹੜੇ 5 ਘਰਾਂ 'ਚ 70 ਵਿਸ਼ੇ ਨੇ, ਸਹੀ ਗੱਲ, ਬਿਲਕੁਲ, ਉਹਨਾਂ ਦੇ ਇਨਸਾਫ ਕਿੱਥੇ? ਉਹਨਾਂ ਦਾ ਹੱਲ ਕੀ ਹੈ? ਸਹੀ ਗੱਲ। 2 ਪੁਲਿਸ ਵਾਲੇ ਉਹਨਾਂ ਦੇ ਲਈ ਕੀ ਕੀਤਾ ਇਸ ਤੰਤਰ ਨੇ? ਤਾਂ ਜਵਾਬ ਦੇਣ। ਤੇ ਜਿਹੜੇ ਆਹ 3 ਘਰ ਜਿਨ੍ਹਾਂ ਦੇ 2 ਪੁੱਤ ਤੁਸੀਂ ਚੱਕੇ ਹੋਏ ਨੇ, ਇੱਕ ਮਾਰਤਾ ਤੇ 3 ਘਰ ਹਾਂ। ਸੋ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ। ਏਕੇ ਦੀ ਜਿੱਥੇ ਲੋੜ ਹੁੰਦੀ ਹੈ ਉੱਥੇ ਸਰਕਾਰ ਨੂੰ ਸਪਸ਼ਟ ਰੂਪ 'ਚ ਸਾਹਮਣੇ ਆਉਣ ਦੀ ਲੋੜ ਹੈ। ਮੁੱਖ ਮੰਤਰੀ, ਗ੍ਰਹਿ ਮੰਤਰੀ ਵੀ ਨੇ, ਕੇਜਰੀਵਾਲ ਪੰਜਾਬ ਨੂੰ ਚਲਾਈ ਜਾ ਰਹੇ ਨੇ, ਤੇ ਹੁਣ ਲੋਕਾਂ ਨੂੰ ਜਵਾਬ ਦੇਣ ਆ ਕੇ ਨਾ। ਹੁਣ ਨਹੀਂ, ਜਿਹੜੀ ਤੁਹਾਡੀ ਇੱਛਾ ਸੀ ਪੁਲਿਸ ਕੰਟਰੋਲ ਕਰਨ ਦੀ, ਕਿ ਆਹੀ ਕੰਟਰੋਲ ਹੈ ਪੁਲਿਸ ਤੇ? ਪੁਲਿਸ ਆਪ ਬਾਗੀ ਹੋ ਗਈ ਕਿ ਤੁਸੀਂ ਬਾਗੀ ਕਰਾਈ ਹੈ? ਸਵਾਲ ਇਹ ਨਹੀਂਗਾ ਕਿ ਉਹ ਦੋਸ਼ੀ ਹਨ ਜਾਂ ਨਹੀਂ, ਸਵਾਲ ਤੁਹਾਡੇ ਤਰੀਕੇ ਦਾ ਕਿ ਪੁਲਿਸ ਦਾ ਤਰੀਕਾ ਕਿਵੇਂ ਹੈ, ਕਾਨੂੰਨ ਦਾ ਤਰੀਕਾ ਕਿਵੇਂ ਹੈ। ਚੁੱਪ ਤੇ ਵੀ ਸਵਾਲ ਹੈ। ਔਰ ਸਵਾਲ ਵੀ ਇਹ ਕਿ ਉਹ ਦੌਰ, ਜਿਹੜਾ ਦੌਰ ਪੰਜਾਬ ਹੰਢਾ ਚੁੱਕਿਆ, ਜਿਹਦੇ ਵਿੱਚ ਬਹੁਤ ਕੁਝ ਗਵਾ ਚੁੱਕਿਆ, ਤੇ ਤੁਸੀਂ ਅੱਜ ਉਸੇ ਦੌਰ ਵੱਲ ਧੱਕਣ ਦੀ ਕਵਾਇਦ ਵੱਲੋਂ। ਸੋ ਵੱਡਾ ਇਕੱਠ ਸੀ, ਵੱਡਾ ਏਕਾ ਸੀ, ਜਿਹਦੇ ਵਿੱਚੋਂ ਬੱਚੀਆਂ ਨੂੰ ਤਾਂ ਰਿਹਾ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ, ਪਰ ਅਜੇ ਰਣਜੀਤ ਦੀ ਲਾਸ਼ ਦਾ ਵੀ ਕੀ ਬਣਨਾ ਇਹ ਵੀ ਸਪਸ਼ਟ ਨਹੀਂਗਾ। ਜੀ ਬਿਲਕੁਲ, ਮਾਮਲੇ ਦਾ ਤਾਂ ਮਤਲਬ ਦੂਰ ਹੈ, ਪਰ ਹਾਂ, ਜੇ ਲਹਿਰ ਬਣੀ, ਜੇ ਆਵਾਜ਼ ਉੱਠੀ, ਤਾਂ ਸਰਕਾਰ ਗੋਡਿਆਂ ਭਾਰ ਹੁੰਦੀ ਦੇਖਿਓ। ਹਾਂਜੀ ਬਿਲਕੁਲ, ਦੇਖੋ ਜਾਣਾ ਵੀ ਚਾਹੀਦਾ ਸੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਾਰੀਆਂ ਥਾਵਾਂ ਦੇ ਲੋਕ ਹੀ ਗਏ ਨੇ, ਪੱਤਰਕਾਰ ਵੀ ਗਏ ਨੇ, ਬੁੱਧੀਜੀਵੀ ਵੀ ਗਏ ਨੇ, ਚਿੰਤਕ ਵੀ ਗਏ ਨੇ, ਤੇ ਇਹੀ ਸਿਰ ਜੋੜਨ ਦਾ ਵੇਲਾ ਹੈ। ਤੇ ਇਹ ਸਰਕਾਰ ਵੀ ਦੱਸੇ ਵੀ ਜੇਕਰ ਪੁਲਿਸ ਤੁਹਾਡੇ ਤੋਂ ਬਾਹਰ ਹੈ ਤੇ ਫਿਰ ਪੁਲਿਸ ਨੂੰ ਥਾਪੜਾ ਕਿਹਦਾ? ਜੇ ਰਾਜ ਸਰਕਾਰ ਦੇ ਅੰਡਰ ਹੀ ਨਹੀਂ ਪੁਲਿਸ ਚੱਲ ਰਹੀ, ਤਾਂ ਫਿਰ ਰਾਜ ਸਰਕਾਰ ਤੋਂ ਵੱਡੀ ਹੋਰ ਕਿਹੜੀ ਪਾਵਰ ਹੈ ਜਿਹੜੀ ਚਲਾ ਰਹੀ ਹੈ? ਤੇ ਤੁਸੀਂ ਇੰਨੇ ਕਿਉਂ ਉੱਥੇ ਢਹਿਲੇ ਪੈ ਚੁੱਕੇ ਹੋ, ਜਾਂ ਤੁਸੀਂ ਉੱਥੇ ਕਿਉਂ ਕਮਜ਼ੋਰ ਪੈ ਚੁੱਕੇ ਹੋ ਕਿ ਤੁਹਾਡੀ ਪੁਲਿਸ ਤੁਹਾਡੇ ਤੋਂ ਹੀ ਬਾਹਰ ਹੈ? ਲੱਗ ਨਹੀਂ ਰਿਹਾ। ਮੈਂ ਕਹਿੰਦਾ ਪੁਲਿਸ ਨੇ ਕਿਸੇ ਦੇ ਕਹੇ ਤੇ ਕਰਤਾ। ਮੈਂ ਕਹਿੰਦਾ ਪੁਲਿਸ ਨੇ ਆਪ ਮਾਰੇ ਕਰਤਾ, ਸਾਰੀ ਇਨਕਾਊਂਟਰ ਆਪ ਮਾਰੇ ਕਰ ਰਹੀ ਹੋ। ਜੀ ਬਿਲਕੁਲ ਬਿਲਕੁਲ, ਸਾਰੀ ਗਿੱਟੇ ਗੋਡਿਆਂ 'ਚ ਗੋਲੀਆਂ ਆਪੇ ਮਾਰੀ ਜਾਂਦੀ ਹੈ। ਸਰਕਾਰ ਕਾਨੂੰਨ ਦਾ ਡਰ ਹੀ ਨਹੀਂ ਪੁਲਿਸ ਨੂੰ। ਜੇ ਸੁਖਵੀਰ ਲਈ ਅੱਜ ਤੱਕ ਸਵਾਲ ਖੜਾ ਵੈਬਲ ਬਰਗਾੜੀ ਵਾਲਾ, ਅਣਪਛਾਤੀਆਂ ਗੋਲੀਆਂ ਵਾਲਾ, ਤਾਂ ਤੁਹਾਡੇ ਲਈ ਵੀ ਇਹ ਸਵਾਲ ਹੁਣ ਸਾਰੀ ਉਮਰ ਲਈ ਖੜੇ ਰਹਿਣਗੇ। ਬਿਲਕੁਲ ਖੜਾ, ਬਿਲਕੁਲ ਜੀ। ਤੇ ਦੂਜੀ ਗੱਲ, ਸਵਾਲ ਤਾਂ ਵੱਡਾ ਇਹ ਹੈ ਕਿ ਜੇ ਹੋ ਗਿਆ ਸਾਰਾ ਕੁਝ, ਤੁਸੀਂ ਇਨਕੁਆਇਰੀ ਕਿਉਂ ਨਹੀਂ ਕਰਾਉਂਦੇ? ਜੀ, ਸੋ ਘੱਟੋ ਘੱਟ ਮਨਾਂ ਨੂੰ ਤਸੱਲੀ ਸੀ, ਉਹ ਚੀਜ਼ ਵੀ ਪਤਾ ਨਹੀਂ ਕੀ ਘਪਲੇ ਕਰਨੇ ਇਨਕੁਆਇਰੀਆਂ 'ਚ ਵੀ ਕਰਦੀ ਹੈ, ਕਰਾਉਣ ਲਈ ਵੀ ਤਿਆਰ ਨਹੀਂ। ਤੁਸੀਂ ਇਹ ਦੇਖੋ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।